ਪੰਜਾਬ ਵਿੱਚ ਲੋਕ ਸਭਾ ਚੋਣਾਂ 19 ਮਈ ਨੂੰ ਹੋਣ ਜਾ ਰਹੀਆਂ ਨੇ। ਇਸ ਦੇ ਚੱਲਦਿਆਂ ਚੁਣਾਵੀ ਖੇਤਰ ਖਡੂਰ ਸਾਹਿਬ ਸੀਟ ਤੋਂ ਸ਼੍ਰੋਮਣੀ ਅਕਾਲੀ ਭਾਜਪਾ ਪਾਰਟੀ ਨੇ ਸ਼੍ਰੋਮਣੀ ਮਹਿਲਾ ਅਕਾਲੀ ਦਲ ਅਧਿਕਾਰੀ ਤੇ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਜਗੀਰ ਕੌਰ ਨੂੰ ਸਾਂਝਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਅਕਾਲੀ ਪੰਥਕ ਸੀਟ ਖਡੂਰ ਸਾਹਿਬ ਹੋਣ ਕਰਕੇ ਹੋਰ ਰਾਜਨੀਤਿਕ ਪਾਰਟੀਆਂ ਇਸ ਸੀਟ ਨੂੰ ਜ਼ਿਆਦਾ ਕੇਂਦਰਿਤ ਕਰ ਰਹੀਆਂ ਨੇ। ਖਡੂਰ ਸਾਹਿਬ ਸੀਟ ਅਧੀਨ ਕੁੱਲ 9 ਹਲਕੇ ਆਉਂਦੇ ਨੇ। ਇਹਨਾਂ ਸਭ ਹਲਕਿਆਂ ਦੇ ਵੋਟਰਾਂ ਤੱਕ ਪਹੁੰਚ ਕੇ ਬੀਬੀ ਜਗੀਰ ਕੌਰ ਨੇ ਚੋਣ ਪ੍ਰਚਾਰ ਮੁਹਿੰਮ ਚੁਣਾਵੀ ਉਮੀਦਵਾਰ ਦੀ ਘੋਸ਼ਣਾ ਤੋਂ ਬਾਅਦ ਸ਼ੁਰੂ ਕਰ ਦਿੱਤੀ ਸੀ। ਆਪਣੀ ਚੁਣਾਵੀ ਰਣਨੀਤੀ ਦੇ ਚੱਲਦਿਆਂ ਬੀਬੀ ਜਗੀਰ ਕੌਰ ਨੇ ਹਲਕਾ ਕਪੂਰਥਲਾ ਦੇ ਵਾਰਡ ਨੰਬਰ 24 ਵਿੱਚ ਅਕਾਲੀ ਭਾਜਪਾ ਦੀ ਸਾਂਝੀ ਚੋਣ ਬੈਠਕ ਕਰਕੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਲੋਕ ਸਭਾ ਚੋਣਾਂ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਲੋਕ ਸਭਾ ਦੇ ਵਿੱਚ ਜਿੰਨੇ ਵੀ ਪੰਜਾਬ ਸਰਕਾਰ ਦਾ ਫੇਲੋਰ ਤੇ ਪਿਛਲੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਕੀਤੀ ਹੋਈ ਵਿਕਾਸ ਦੀ ਤੇ ਸਾਰੇ ਲੋਕਾਂ ਦੀ ਜੋ ਖੁਸ਼ਹਾਲੀ ਸੀ ਉਹਦੇ ਸੰਬੰਧ ਵਿੱਚ ਤੇ ਭਾਰਤ ਸਰਕਾਰ ਦੇ ਮੁਖੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਜੋ ਭਾਰਤ ਨੂੰ ਦੁਨੀਆ ਵਿੱਚ ਇੱਕ ਨਮੂਨੇ ਦਾ ਬਣਾ ਕੇ ਅੱਜ ਬਹੁਤ ਵੱਡੀ ਸਾਡੀ ਸ਼ਕਤੀ ਬਣਾਈ ਹੈ। ਭਾਵੇਂ ਉਹ ਖੁਸ਼ਹਾਲੀ ਕਿਸੇ ਵਰਗ ਦੀ ਹੋਵੇ, ਭਾਵੇਂ ਉਹ ਵਿਕਾਸ ਦੀ ਗੱਲ ਹੋਵੇ, ਭਾਵੇਂ ਦਿੱਤੀਆਂ ਰਿਆਇਤਾਂ ਦੀ ਗੱਲ ਹੋਵੇ, ਭਾਵੇਂ ਦੇਸ਼ ਦੀ ਸੁਰੱਖਿਆ ਦੀ ਗੱਲ ਹੋਵੇ, ਭਾਵੇਂ ਦੇਸ਼ ਵਿੱਚ ਵੱਡੇ ਵੱਡੇ ਪ੍ਰੋਜੈਕਟ ਲਾਉਣ ਦੀ ਗੱਲ ਹੋਵੇ, ਭਾਵੇਂ ਪਰਮਾਣੂ ਸ਼ਕਤੀ ਦਿਖਾਉਣ ਦੀ ਗੱਲ ਹੋਵੇ, ਜਾਂ ਦੁਨੀਆ ਭਰ ਦੇ ਲੋਕਾਂ ਵਿੱਚ ਜੋ ਸ਼੍ਰੀ ਨਰਿੰਦਰ ਮੋਦੀ ਜੀ ਨੇ ਆਪਣੀ ਧਾਕ ਬਣਾਈ ਹੈ। ਮੇਰਾ ਖਿਆਲ ਹੈ ਕਿ ਅੱਜ ਹਰ ਭਾਰਤੀ ਜਿਹੜਾ ਇਹ ਮਾਣ ਕਰ ਰਿਹਾ ਕਿ ਸਾਡਾ ਪ੍ਰਧਾਨ ਮੰਤਰੀ ਫਿਰ ਦੁਬਾਰਾ ਸ਼੍ਰੀ ਨਰਿੰਦਰ ਮੋਦੀ ਜੀ ਬਣਨੇ ਚਾਹੀਦੇ।